ਉਧਰ ਜਿਹੜਾ ਹਰਜੋਤ ਸਿੰਘ ਜੀ, ਰਾਸ਼ਟਰਪਤੀ ਟਰੰਪ ਦੇ ਜਨਮ ਦਿਨ ਦੇ ਉੱਤੇ, ਆਰਮੀ ਦੇ ਜਨਮ ਦਿਨ ਦੇ ਉੱਤੇ ਜਿਹੜੀ ਪਰੇਡ ਹੋਣੀ ਆ, ਉਸ ਦੇ ਵਿਰੋਧ ਦੇ ਵਿੱਚ ਵੀ ਜਿਹੜੇ ਲੋਕ ਆ, ਬਹੁਤ ਸਾਰੇ ਪ੍ਰੋਟੈਸਟ ਆ, ਉਹ ਉਲੀਕੀ ਬੈਠੇ ਆ। 14 ਜੂਨ ਨੂੰ ਇਹ ਜਿਹੜੀ ਪਰੇਡ ਆ ਵਾਸ਼ਿੰਗਟਨ ਡੀਸੀ 'ਚ ਹੋਣੀ ਹੈ, ਜਿਸ ਦਾ ਖਰਚਾ ਕਹਿੰਦੇ $45 ਮਿਲੀਅਨ ਤੋਂ ਵੱਧ ਦਾ ਜਿਹੜਾ ਉਹ ਹੋਣ ਜਾ ਰਿਹਾ ਹੈਗਾ ਆ। ਸੋ ਡੋਨਲਡ ਟਰੰਪ ਉਹਨਾਂ ਦਾ ਬਰਥਡੇ, ਫਲੈਗ ਡੇ ਤੇ ਯੂਐਸ ਆਰਮੀ ਦਾ 250ਵਾਂ ਬਰਥਡੇ ਜਿਹੜੀ ਸੈਲੀਬ੍ਰੇਸ਼ਨ ਆ, ਉਹ ਉਸ ਦਰਮਿਆਨ ਕੋਇਨਸੀਡੈਂਟਲੀ ਇੱਕੋ ਦਿਨ ਜਿਹੜੀ ਉਹ ਪੈ ਰਹੀ ਆ। ਨੋ ਕਿੰਗਸ ਡੇ ਕਹਿੰਦੇ ਵੀ ਸੈਂਕੜੇ ਹੀ ਜਿਹੜੇ ਪ੍ਰੋਟੈਸਟ ਆ ਪੂਰੇ ਅਮਰੀਕਾ ਦੇ ਵਿੱਚ ਜਿਹੜੇ ਆ ਉਹ ਉਲੀਕੇ ਗਏ ਹੈਗੇ ਆ। ਕਹਿੰਦੇ ਵੀ ਇਹ ਜਿਹੜੀਆਂ ਡੈਮੋਨਸਟ੍ਰੇਸ਼ਨ ਉਸ ਦਿਨ ਜਿਹੜੀਆਂ ਹੋਣ ਜਾ ਰਹੀਆਂ। 150 ਦੀਆਂ ਮਿਲਟਰੀ ਵਹੀਕਲਸ, 50 ਹੈਲੀਕਾਪਟਰ, 6600 ਜਿਹੜੇ ਫੌਜੀ ਆ, ਇਹ ਇਸ ਪਰੇਡ ਦੇ ਵਿੱਚ, ਗ੍ਰੈਂਡ ਮਿਲਟਰੀ ਪਰੇਡ ਦੇ ਵਿੱਚ ਹਿੱਸਾ ਜਿਹੜਾ ਉਹ ਲੈਣ ਜਾ ਰਹੇ ਆ। ਕਹਿੰਦੇ ਵੀ ਇਹ ਹਿਸਟੋਰਿਕ ਸੈਲੀਬ੍ਰੇਸ਼ਨ ਜਿਹੜੀ ਉਹ ਹੋਣੀ ਆ, ਜਿਸ ਦੇ ਵਿੱਚ ਫਾਇਰ ਵਰਕ, ਆਰਮੀ ਦੇ ਗੋਲਡਨ ਨਾਈਟ ਪੈਰਾਸ਼ੂਟ ਟੀਮ ਆ, ਉਹਦੀ ਡੈਮੋਨਸਟ੍ਰੇਸ਼ਨ, ਕੰਟਰੀ ਮਿਊਜ਼ਿਕ ਦਾ ਕਨਸਰਟ ਤੇ ਮਿਊਜ਼ਿਕ ਪਰਫਾਰਮਰਸ ਜਿਹੜੇ ਆ ਉਸ ਵਿੱਚ ਹਿੱਸਾ ਲੈਣਗੇ। ਬਹੁਤ ਸਾਰੀ ਜਿਹੜੇ ਕਈ ਵੈਟਰਨਸ ਤੇ ਆਰਮੀ ਦੇ ਵਿੱਚੋਂ ਵੀ ਜਿਹੜੇ ਲੋਕ ਆ, ਉਹਨਾਂ ਨੇ ਇਸ ਦੀ ਆਲੋਚਨਾ ਇਸ ਗੱਲੋਂ ਜਿਹੜੀ ਉਹ ਕੀਤੀ ਆ ਵੀ ਟਰੰਪ ਹੁਣਾਂ ਦਾ ਆਪਣਾ ਬਰਥਡੇ ਆ, ਤੇ ਬਹੁਤ ਸਾਰੇ ਜਿਹੜੇ ਨੋ ਕਿੰਗਸ ਡੇ ਦਾ ਜਿਹੜਾ ਪ੍ਰੋਟੈਸਟ ਇਸੇ ਆਧਾਰ ਦੇ ਉੱਤੇ ਜਿਹੜੇ ਉਹ ਕੀਤੇ ਜਾ ਰਹੇ ਹੈਗੇ ਆ। ਸੋ ਲੱਗਦਾ ਹੈ ਹਰਜੋਤ ਸਿੰਘ ਜੀ, ਇਹ ਪੂਰੇ ਜਿਹੜੇ ਰੌਲੇ ਰੱਪੇ ਦੇ ਦਰਮਿਆਨ ਇਹ ਜਿਹੜੀ ਪਰੇਡ ਹੁਣ ਜਿਹੜੀ 14 ਜੂਨ ਨੂੰ ਆ ਰਹੀ ਆ, ਉਸ ਨੂੰ ਕਵਰੇਜ ਜਿਹੜੀ ਉਹ ਕਿੱਦਾਂ ਦੀ ਜਿਹੜੀ ਉਹ ਮਿਲੇਗੀ। ਇੱਕ ਪਾਸੇ ਪਰੇਡ, ਝਾਕੀਆਂ, ਕਹਿ ਸਕਦੇ ਆ ਵੀ ਉਹ ਆਰਮੀ ਦੇ ਵੱਖ-ਵੱਖ ਕਰਤੱਵ ਦਿਖਾਉਂਦੇ ਜਿਹੜੇ ਸੋਲਜਰ ਆ ਉਹ ਹੋਣਗੇ, ਦੂਜੇ ਪਾਸੇ ਲੋਕ ਟਰੰਪ ਹੁਣਾਂ ਦੇ ਉਲਟ ਨੋ ਕਿੰਗਸ ਡੇ ਦੀ ਪਰੇਡ ਦੇ ਵਿੱਚ ਪ੍ਰੋਟੈਸਟ ਦੇ ਵਿੱਚ ਲੱਗੇ ਹੋਣਗੇ, ਤੇ ਕਈ ਥਾਵਾਂ ਦੇ ਉੱਤੇ ਐਂਟੀ ਆਈਸ ਪ੍ਰੋਟੈਸਟ ਵੀ ਜਿਹੜੇ ਉਹ ਨਾਲ ਦੇ ਨਾਲ ਜਿਹੜੇ ਉਹ ਚੱਲ ਰਹੇ ਹੋਣਗੇ। ਸੋ ਆਉਂਦੇ ਕੁਛ ਦਿਨ ਕਾਫੀ ਜਿਹੜੀ ਗਹਿਮਾ ਗਹਿਮੀ ਆ ਉਹ ਆਪਾਂ ਨੂੰ ਦੇਖਣ ਨੂੰ ਜਿਹੜੀ ਉਹ ਮਿਲੇਗੀ। ਇੱਕ ਜਿਹੜੀ ਚੀਜ਼ ਇੱਥੇ ਆਪਾਂ ਸਪਸ਼ਟਤਾ ਦੇ ਨਾਲ ਸਾਰਿਆਂ ਨੂੰ ਜਿਹੜੇ ਉਹ ਕਹਿਣਾ ਚਾਹੁੰਦੇ ਆ, ਕਈ ਵਾਰੀ ਭੀੜ ਦੇ ਵਿੱਚ ਜਾ ਕੇ ਬੰਦਿਆਂ ਦਾ ਜਿਹੜੇ ਆ ਨਾ ਹਾਵ ਭਾਵ ਬਦਲ ਜਾਂਦੇ ਆ। ਇਸ ਟਾਈਮ ਜੋ ਹਾਲਾਤ ਚੱਲ ਰਹੇ ਆ, ਭੀੜ ਦੇ ਵਿੱਚ ਤੁਸੀਂ ਪੀਸਫੁਲੀ ਪ੍ਰੋਟੈਸਟ ਕਰਨਾ ਚਾਹੁੰਦੇ ਆ, ਪਰੇਡ 'ਚ ਹਿੱਸਾ ਲੈਣਾ ਚਾਹੁੰਦੇ ਆ, ਵੈਲ ਐਂਡ ਗੁੱਡ, ਪਰ ਕੋਈ ਵੀ ਏਦਾਂ ਦੀ ਭੜਕੀਲੀ ਜਾਂ ਪੁੱਠੀ ਹਰਕਤ ਨਾ ਕਰਿਓ ਜਿਸ ਦੇ ਬਾਅਦ ਦੇ ਵਿੱਚ ਲੈਣੇ ਤੇ ਦੇਣੇ ਜਿਹੜੇ ਉਹ ਪੈ ਜਾਣ। ਤੁਸੀਂ ਕਿਸੇ ਕੌਜ਼ ਦੇ ਨਾਲ ਜੁੜੇ ਆ, ਉਸ ਦੇ ਸੰਬੰਧ ਦੇ ਵਿੱਚ ਜਿੱਦਾਂ ਦਾ ਵੀ ਤੁਹਾਡਾ ਰੁਖ ਹੈਗਾ ਆ, ਤੁਸੀਂ ਉਹ ਆਪਣੇ ਰੁਖ ਨੂੰ, ਆਪਣੇ ਪੱਖ ਨੂੰ ਜਿਹੜਾ ਆ ਉਹ ਤੁਸੀਂ ਪੇਸ਼ ਕਰੋ, ਪਰ ਪੀਸਫੁਲੀ। ਅਦਰਵਾਈਜ਼ ਜਿਸ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ J6 ਤੋਂ ਬਾਅਦ ਦੇ ਵਿੱਚ 1500 ਬੰਦੇ ਨੂੰ ਉਹਨਾਂ ਨੇ ਅੰਦਰ ਕੀਤਾ ਸੀ, ਉਹ ਤਾਂ ਟਰੰਪ ਨੇ ਮਾਫ ਕਰਤੇ। ਹੁਣ ਇਹ ਨਹੀਂ ਪਤਾ ਨਾ ਵੀ ਜੇ ਬਾਅਦ ਦੇ ਵਿੱਚ ਇਹਨਾਂ ਦਾ ਜਿਹੜਾ ਉਹ ਕੀ ਬਣਨਾ ਆ, ਜਿਨ੍ਹਾਂ ਨੇ ਰੋੜੇ ਮਾਰੇ, ਵੱਟੇ ਮਾਰੇ, ਜੋ ਮਰਜ਼ੀ ਕੀਤਾ ਆ, ਅਗਲਾ ਜਿਹੜਾ ਕੋਈ ਆਉਂਦਾ ਆ ਕੀ ਸੋਚੂਗਾ ਉਹਨਾਂ ਦੇ ਬਾਰੇ, ਉਹ ਇੱਕ ਡਿਫਰੈਂਟ ਸਟੋਰੀ ਆ। ਪਰ ਹਾਲ ਦੀ ਘੜੀ ਤੁਹਾਨੂੰ ਜਿਹੜੇ ਆ ਕਾਨੂੰਨ ਚੱਕੀ ਪੀਸਣ ਦੇ ਲਈ ਜਿਹੜਾ ਆ ਉਹ ਲਾ ਸਕਦਾ ਆ। ਸੋ ਪ੍ਰੋਟੈਸਟ ਕਰਨੇ ਆ, ਕਰੋ, ਪਰ ਪੀਸਫੁਲੀ। ਜੀ।